ਐਸ਼ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦਿਖਾਏ। ਉਹ ਪੰਜਾਬੀ ਆ ਗਏ ਓਏ। शहर बिल्कुल ठीक है जी। अच्छा, कैसा लगे इत्थे आके तुहानू? देखो जी, मिलते हैं रोज पर बात नहीं होती। कौन कहता है कि मुलाकात नहीं होती? क्या बात। आज साडी मुलाकात हो गई। पंजाबी आ गए ओए। देखियो भैन जी खड़े ने सारे आपस में पंजाबी बोलते ने तो सानू तो कोई फर्क नहीं नजर आ गया। एक पासे पीर फरीद है, दूजा नानक वाल ध्यान, दूजा नानक वाल ध्यान। मैं तो ऑल वस रहे गुरसिੱਖਾਂ ਨੂੰ ਜੋ ਸਿੱਖ ਨਹੀਂ ਵੀ ਹਨ, ਪੰਜਾਬੀ ਹਨ, ਗੁਰੂ ਨਾਨਕ ਨਾਮ ਲੇਵਾ ਹਨ, ਉਹਨਾਂ ਨੂੰ ਵੀਰ ਜੀ ਇੱਥੇ ਆ ਕੇ ਜ਼ਰੂਰ ਇੱਕ ਵਾਰੀ ਆਉਣਾ ਚਾਹੀਦਾ। ਸਾਡਾ ਇੱਥੇ ਆ ਕੇ ਮਨ ਗਦਗਦ ਹੋ ਗਿਆ, ਅਸੀਂ ਹੋਰ ਕੀ ਲੈਣਾ। ਸਾਨੂੰ ਤਾਂ ਲੋਕਾਂ ਨੇ ਪਿਆਰ ਬੜਾ ਕੀਤਾ ਔਰ ਜਿਹਦੇ ਨਾਲ ਸਾਨੂੰ ਆਪਣੇ ਏਰੀਏ ਦਾ ਇਸ ਏਰੀਏ ਦਾ ਕੋਈ ਫਰਕ ਨਹੀਂ ਲੱਗਿਆ। ਕੋਈ ਫਰਕ ਨਹੀਂ ਲੱਗਿਆ। ਕੋਈ ਫਰਕ ਨਹੀਂ ਲੱਗਿਆ। ਜਣੋ ਤੇ ਮਿੱਤਰੋ ਤੇ ਬੇਲੀਓ, ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਵੀ ਰਾਣਾ ਅਹਿਸਾਨ ਜੀ, ਪੰਜਾਬੀ ਵਿਰਸੇ ਵੱਲੋਂ। ਅੱਜ ਅਸੀਂ ਪਹੁੰਚੇ ਹਾਂ ਬਾਬਾ ਜੀ ਦੇ ਜਨਮ ਦਿਨ ਤੇ ਨਨਕਾਣਾ ਸਾਹਿਬ, ਔਰ ਸੰਗਤਾਂ ਆਈਆਂ ਨੇ ਬੜੀ ਬੜੀ ਦੂਰੋਂ, ਪੂਰੀ ਦੁਨੀਆ ਚੋਂ, ਆਲ ਵਰਲਡ ਦੇ ਵਿੱਚੋਂ ਬਾਬਾ ਜੀ ਦੇ ਮੰਨਣ ਵਾਲੇ ਆਉਂਦੇ ਨੇ। ਤੇ ਬਾਬਾ ਜੀ ਤਾਂ ਸਾਰੇ ਹੀ ਮੰਨਦੇ ਆ। ਬਾਬਾ ਜੀ ਕਿਹੜਾ ਇੱਕ ਕੌਮ ਦਾ ਹੁੰਦੇ, ਬਾਬੇ ਸਾਰਿਆਂ ਦੇ ਹੀ ਹੁੰਦੇ ਆ। ਤੇ ਇਹਨਾਂ ਦੇ ਵਿਚਾਰ ਫਿਰ ਪੰਜਾਬੀ ਵਿਰਸੇ ਰਾਹੀਂ ਤੁਹਾਡੇ ਤੱਕ ਪਹੁੰਚਾਈ ਦੇ। ਆਓ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਨਾਮ ਜੀ ਸਰਦਾਰ ਜੀ ਤੁਹਾਡਾ? ਮੇਰਾ ਨਾਮ ਜੀ ਭਜਨ ਸਿੰਘ। ਅੱਛਾ, ਕਿੱਥੋਂ ਤਸ਼ਰੀਫ ਲੈ ਆਇਓ? ਤਸੀਬ ਆਏ ਅਸੀਂ ਦਿੱਲੀ ਤੋਂ ਹੈ। ਅੱਛਾ। ਸਾਡੀ ਦਿੱਲੀ ਵੀ ਹੈ, ਪੰਜਾਬ ਵੀ ਸਾਡਾ, ਯਾਨੀ ਕਿ ਬਜ਼ੁਰਗਾਂ ਦਾ ਘਰ ਹੈ। ਪੰਜਾਬ 'ਚ ਤੇ ਆਪਣਾ ਰਹਿਣ ਸਹਿਣ ਪੰਜਾਬ ਦੇ ਵਿੱਚ, ਦਿੱਲੀ ਤਾਂ ਫਿਰ ਉਹ ਕੰਮਕਾਰ ਦੇ ਸਿਲਸਿਲੇ ਕੰਮ ਕਰਦੇ, ਉੱਥੇ ਵੀ ਘਰ ਬਣਾ ਲਿਆ ਜੀ। ਬਣ ਕੇ ਘਰ ਉਹ ਜਿੱਥੇ ਬੰਦਾ ਜਾਂਦਾ ਘਰ ਤਾਂ ਬਣਾ ਹੀ ਲੈਂਦਾ ਆ। ਹਾਂਜੀ, ਬਿਲਕੁਲ ਠੀਕ। ਬਾਕੀ ਬੱਚੇ ਸਾਡੇ ਉੱਥੇ ਹੋਏ, ਉੱਥੇ ਸ਼ਾਦੀਆਂ ਕੀਤੀਆਂ। ਪੰਜਾਬ ਸਾਡੀਆਂ ਸਾਡੇ ਮਾਂ-ਬਾਪ ਨੇ ਕੀਤੀਆਂ। ਅੱਛਾ ਅੱਛਾ, ਬਹੁਤੇ ਬੱਚੇ ਤਾਂ ਬਾਹਰ ਵੀ ਚਲੇ ਗਏ ਹੋਏ ਆ। ਨਹੀਂ, ਸਾਡੇ ਬੱਚੇ ਸਾਡੇ ਨਾਲ ਹੀ ਹੈ ਜੀ। ਕਾਰੋਬਾਰ ਆਪਣਾ ਕਰਦੇ? ਕਾਰੋਬਾਰ ਆਪਣੇ। ਕੀ ਕਾਰੋਬਾਰ ਹੈ ਉੱਥੇ ਆਪਣਾ? ਕਾਰੋਬਾਰ ਛੋਟਾ ਲੜਕਾ ਸੀਏ ਹੈ ਜੀ। ਅੱਛਾ। ਬੜਾ ਲੜਕਾ ਮੇਰਾ ਡਾਈਫਟ ਦਾ ਕੰਮ ਕਰਦਾ। ਠੀਕ ਹੋ ਗਿਆ। ਹਾਂਜੀ। ਇੱਥੇ ਪਹਿਲੀ ਦਫਾ ਆਇਓ ਫਿਰ? ਹਾਂ, ਪਹਿਲੀ ਦਫਾ ਆਏ ਜੀ। कैसा लगे ਇੱਥੇ ਪੰਜਾਬ ਚ? ਬਹੁਤ ਅੱਛਾ ਲੱਗਿਆ ਜੀ। ਲੋਕ ਕੈਸੇ ਲੱਗੇ? ਲੋਕ ਵੀ ਬਹੁਤ ਪਿਆਰ ਦਿੱਤਾ ਇਹਨਾਂ ਲੋਕਾਂ ਨੇ। ਤੇ ਜਿਹੜੇ ਗੁਰੂ ਨਾਨਕ ਦੇਵ ਦਾ ਘਰ ਹੈ, ਯਾਨੀ ਇਹਨਾਂ ਸਾਰਿਆਂ ਧਰਮਾਂ ਨੂੰ ਜੋੜ ਕੇ ਰੱਖਿਆ, ਪਹਿਲਾਂ ਵੀ ਹੁਣ ਵੀ ਇਹੀ ਚੀਜ਼ ਹੈ। ਸਾਨੂੰ ਤਾਂ ਲੋਕਾਂ ਨੇ ਪਿਆਰ ਬੜਾ ਕੀਤਾ ਔਰ ਜਿਹਦੇ ਨਾਲ ਸਾਨੂੰ ਆਪਣੇ ਏਰੀਏ ਦਾ ਇਸ ਏਰੀਏ ਦਾ ਕੋਈ ਫਰਕ ਨਹੀਂ ਲੱਗਿਆ। ਕੋਈ ਫਰਕ ਨਹੀਂ ਲੱਗਿਆ। ਕੋਈ ਫਰਕ ਨਹੀਂ ਲੱਗਿਆ। ਉਹੀ ਮੱਝਾਂ, ਉਹੀ ਗਾਵਾਂ, ਉਹੀ ਸਭ ਕੁਝ ਹੈ ਜੀ। ਉਹੀ ਬੋੜ ਤੇ ਉਹੀ ਨਿੰਮਾਂ ਤੇ ਉਹੀ ਪਿੱਪਲ। ਹਾਂ, ਉਹੀ ਸਭ ਸਾਰਾ ਕੁਝ ਕੁਝ ਉੱਦਾਂ ਦਾ ਜੀ, ਠੀਕ ਪੁਰਾਣਾ। ਹੋ ਗਿਆ, ਠੀਕ ਹੋ ਗਿਆ ਜੀ। ਲੋ ਜੀ, ਇੱਧਰ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰਦਾਰ ਜੀ। ਕੀ ਨਾਮ ਤੁਹਾਡਾ ਜੀ? ਸੁੱਚਾ ਸਿੰਘ ਜੀ। ਸੁੱਚਾ ਸਿੰਘ, ਕੀ ਬਾਤ ਹੈ ਜੀ, ਬਹੁਤ ਪਿਆਰਾ ਨਾਮ ਤੁਹਾਡਾ। ਤੇ ਤੁਸੀਂ ਵੀ ਪਹਿਲੀ ਵਾਰੀ ਆਏ ਹੋ? ਹਾਂਜੀ। ਉੱਥੇ ਆਪਣਾ ਕਿਹੜਾ ਹੈ, ਕਿੱਥੇ ਰਹਿੰਦੇ ਹੋ? ਅਸੀਂ ਰਹਿੰਦੇ ਨਵਾਂ ਸ਼ਹਿਰ ਜਲੰਧਰ ਦੇ ਕੋਲ। ਜਲੰਧਰ ਦੇ ਕੋਲ ਨਵਾਂ ਸ਼ਹਿਰ, ਬਿਲकुल ठीक है जी। अच्छा, कैसा लगे इत्थे आके तुहानू? देखो जी, मिलते हैं रोज पर बात नहीं होती। कौन कहता है कि मुलाकात नहीं होती? क्या बात है। आज साडी मुलाकात हो गई। पंजाबी आ गए ओए। ਪੰਜਾਬੀ ਛਾ ਗਏ। ਪੰਜਾਬੀ ਛਾ ਗਏ, ਪੰਜਾਬੀ ਆ ਗਏ ਹਾਂਜੀ, ਤੇ ਸਾਨੂੰ ਇੱਥੇ ਮਹਿਸੂਸ ਇਹੀ ਹੋ ਰਿਹਾ ਹੈ ਕਿ ਸਾਡੇ ਜਿੰਨੇ ਵੀ ਇੱਥੇ ਭੈਣ ਭਰਾ, ਬੱਚੇ ਬੱਚੀਆਂ ਦੇਖੇ, ਉਹ ਭੈਣ ਜੀ ਖੜੇ ਨੇ ਸਾਰੇ ਆਪਸ ਵਿੱਚ ਪੰਜਾਬੀ ਬੋਲਦੇ ਨੇ ਤੇ ਸਾਨੂੰ ਤਾਂ ਕੋਈ ਫਰਕ ਨਹੀਂ ਨਜ਼ਰ ਆ ਰਿਹਾ। ਸਾਡਾ ਤਾਂ ਇਹ ਦਿਲ ਕਰਦਾ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਪਿਆਰ ਹੈ ਪੰਜਾਬੀਆਂ ਦੇ ਲਈ ਬਰਕਰਾਰ ਹੈ। ਰੱਬ ਇੱਕ ਹੈ ਸਭ ਦਾ। ਤੇ ਬਾਕੀ ਗੱਲ ਇਹ ਹੈ ਨਾ, ਜੋ ਪਿਆਰ ਹੈਗਾ ਪੰਜਾਬੀਆਂ ਦਾ, ਉਹ એનર્ਜੀ ਇੱਕ ਦੂਜੇ ਨੂੰ ਮਿਲ ਕੇ ਕਿੱਦਾਂ ਵੀਰੇ ਕੀ ਹਾਲ ਹੈ, એનર્ਜੀ ਆ ਜਾਂਦੀ ਹੈ। ਤੇ ਆਹੀ ਸਾਡਾ ਵਿਰਸਾ ਹੈ, ਆਹੀ ਸਾਡਾ ਪੰਜਾਬੀ, ਜੋ ਤੁਸੀਂ ਪੰਜਾਬੀ ਸੰਭਾਲ ਕੇ ਰੱਖੀ ਹੋਈ ਹੈ। ਵੀਰ ਜੀ ਸਾਡਾ ਬਹੁਤ ਬਹੁਤ ਧੰਨਵਾਦ। ਨਹੀਂ ਜੀ, ਤੁਹਾਡਾ ਧੰਨਵਾਦ ਜ਼ਿਆਦਾ, ਤੁਸੀਂ ਬਹੁਤੀ ਸੰਭਾਲੀ ਆ। ਸਾਡਾ ਬੜਾ, ਅਸੀਂ ਤਾਂ ਸ਼ੁਕਰਗੁਜ਼ਾਰ ਆ ਬਾਬਾ ਜੀ ਗੁਰੂ ਨਾਨਕ ਦੇ ਕਿ ਇੱਥੇ ਰਹਿ ਗਏ, ਉਹਨਾਂ ਦੀ ਵਜ੍ਹਾ ਨਾਲ ਤੁਸੀਂ ਆਉਂਦੇ ਆ। ਚਲੋ ਅਸੀਂ ਵੀ ਮਿਲ ਲਈਦਾ ਤੁਹਾਨੂੰ। ਜੇ ਇੱਥੇ ਨਾ ਬਾਬਾ ਜੀ ਹੁੰਦੇ ਤਾਂ ਅਸੀਂ ਤੁਸੀਂ ਕਿੱਥੇ ਮਿਲਣਾ ਸੀਗਾ। ਹਾਂਜੀ। ਮੈਂ ਤਾਂ ਆਲ ਵਸ ਰਹੇ ਗੁਰਸਿੱਖਾਂ ਨੂੰ ਜੋ ਸਿੱਖ ਨਹੀਂ ਵੀ ਹਨ, ਪੰਜਾਬੀ ਹਨ, ਗੁਰੂ ਨਾਨਕ ਨਾਮ ਲੇਵਾ ਹਨ, ਉਹਨਾਂ ਨੂੰ ਵੀਰ ਜੀ ਇੱਥੇ ਆ ਕੇ ਜ਼ਰੂਰ ਇੱਕ ਵਾਰੀ ਆਉਣਾ ਚਾਹੀਦਾ। ਸਾਡਾ ਇੱਥੇ ਆ ਕੇ ਮਨ ਗਦਗਦ ਹੋ ਗਿਆ, ਅਸੀਂ ਹੋਰ ਕੀ ਲੈਣਾ ਹੈ। ਤੇ ਸਾਡੇ ਇੱਥੇ ਦਰਸ਼ਨ ਹੋ ਗਏ ਤੇ ਦਾਰੇ ਹੋ ਗਏ, ਸਾਨੂੰ ਭੈਣਾਂ ਭਰਾਵਾਂ ਦੇ ਦਰਸ਼ਨ ਹੋ ਗਏ। ਇਹ ਬਹੁਤ ਬੜੀ ਗੱਲ ਹੈ ਜੀ, ਬਹੁਤ ਬੜੀ ਬਾਤ ਹੈ ਜੀ, ਬਹੁਤ ਬੜੀ ਬਾਤ ਹੈ ਜੀ, ਕੋਈ ਸ਼ੱਕ ਨਹੀਂ। ਤੇ ਸਾਨੂੰ ਬੜੀ ਖੁਸ਼ੀ ਹੋਈ ਜਿਹੜੇ ਅੱਜ ਤੱਕ ਨਹੀਂ ਆਏ ਜਾਂ ਨਹੀਂ ਆ ਸਕੇ। ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ, ਦਿਲ ਦੀ ਅਥਾਹ ਗਹਿਰਾਈਆਂ ਤੋਂ ਵੈਲਕਮ ਕਰਾਂਗੇ ਕਿ ਆਓ, ਗੁਰੂ ਘਰ ਲਾਜ਼ਮੀ ਆਓ। ਲਹਿੰਦਾ ਪੰਜਾਬ ਜਿਹੜਾ ਨਾ, ਉਹ ਤੁਹਾਡਾ ਇੰਤਜ਼ਾਰ ਕਰਦਾ, ਵੇਟ ਕਰਦਾ ਕਿ ਸਾਡੇ ਵੀਰਾਂ ਨੇ ਆਉਣਾ ਔਰ ਆ ਕੇ ਜਨਾਬ ਸਾਨੂੰ ਮਿਲਣਾ ਆ। ਔਰ ਸਾਡੀ ਵੀ ਯਾਦਦਾਸ਼ਤ ਤਾਜ਼ਾ ਹੋ ਜਾਂਦੀ। ਸਾਡੇ ਬਜ਼ੁਰਗ ਜਿਉਂ ਉੱਧਰੋਂ ਚੱਲ ਕੇ ਆਏ ਆ ਸੰਨ 47 ਦੀ ਵੰਡ ਵੇਲੇ,
ਇਹਨਾਂ ਦੇ ਬਜ਼ੁਰਗ ਇੱਧਰੋਂ ਗਏ ਆ, ਉਹ ਅਸੀਂ ਉਧਰੋਂ ਆਏ ਆ, ਸਾਡੇ ਬਜ਼ੁਰਗ। ਇਹ ਜਿਹੜੀ ਸਾਂਝ ਆ ਨਾ, ਇਹ ਸਾਂਝ ਨਹੀਂ ਟੁੱਟ ਸਕਦੀ। ਇਹ ਸਾਂਝ ਦੁਬਾਰਾ ਕਾਇਮ-ਦਾਇਮ ਉਸੇ ਤਰ੍ਹਾਂ ਕਾਇਮ-ਦਾਇਮ ਇਸ ਤੋਂ ਜ਼ਿਆਦਾ ਹੋਣੀ ਆ, ਇਹ ਘੱਟ ਨਹੀਂ ਹੋਣੀ। ਬਿਲਕੁਲ। ਇੱਕ ਮੇਰੀ ਬੇਨਤੀ ਹੋ ਰਿਹਾ ਹੈ, ਜਿੱਥੇ ਕਿ ਅਸੀਂ ਵੀਜ਼ਾ ਲੈ ਕੇ ਇਸ ਧਰਤੀ ਤੇ ਦਰਸ਼ਨ ਕਰਨ ਵਾਸਤੇ ਆਏ ਆ, ਲਾਂਘਾ ਬੰਦ ਹੋ ਚੁੱਕਾ ਹੈ ਕਿ ਸਾਡੇ ਜਿਹੜੇ ਭੈਣ ਭਰਾ, ਸਾਡੇ ਵੀਰ ਜੋ ਗੁਰੂ ਨਾਨਕ ਦੇਵ ਜੀ ਦੇ ਅੰਤਮ ਸਮਾਂ ਜਿੱਥੇ ਉਹਨਾਂ ਦਾ ਬਤੀਤ ਹੋਇਆ ਸੀ, ਉਹ ਸਿਰਫ ਇੰਡੀਆ ਔਰ ਪਾਕਿਸਤਾਨ ਦੇ ਵਾਟੇ ਦੇ ਨਾਲ ਹੈ। ਉਹ ਜਿੱਥੇ ਤੱਕ ਮੇਰੀ ਆਵਾਜ਼ ਜਾਂਦੀ ਆ, ਕੋਈ ਸਰਕਾਰਾਂ ਸੁਣਦੀਆਂ ਹੁਣ, ਭਾਈ ਉਹ ਲਾਂਘਾ ਜ਼ਰੂਰ ਕੱਢੋ, ਕਿਉਂਕਿ ਸਾਡਾ ਜੋ ਵਿਰਸਾ ਹੈ ਇਹ ਇੱਥੇ ਜੁੜਿਆ ਹੋਇਆ ਹੈ। ਅਸੀਂ ਇਹ ਵਿਰਸੇ ਤੋਂ ਹਟ ਨਹੀਂ ਸਕਦੇ। ਬੇਸ਼ੱਕ ਸਾਡਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸਾਡਾ ਸਟਾਰਟ ਹੁੰਦੀ ਗੁਰਸਿੱਖੀ, ਇਹ ਜੋ ਪਗੜੀ ਹੈ ਇੱਥੋਂ ਸਟਾਰਟ ਹੋਈ ਹੈ। ਇੱਥੇ ਆਉਣ ਤੋਂ ਬਾਅਦ ਸਾਨੂੰ ਹੋਰ ਕੀ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਇਹ ਵੀਰ ਭਰਾ ਆਏ ਨੇ ਇੰਡੀਆ ਤੋਂ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ, ਇਹਨਾਂ ਦਾ ਸਵਾਗਤ ਕਰਦੇ ਹਾਂ। ਇਹਨਾਂ ਵਾਸਤੇ ਇੱਕ ਆਪਣਾ ਲਿਖਿਆ ਹੋਇਆ ਸ਼ੇਅਰ ਪੇਸ਼ ਕਰਾਂਗੇ। ਕਹਿੰਦਾ, ਜਾਗ ਪੰਜਾਬੀ ਜਾਗ, ਤੂੰ ਆਪਣੀ ਕਰ ਪਛਾਣ, ਪੜ੍ਹ ਦਰੂਦ ਨਬੀ ਦੇ ਉੱਤੇ ਤੇ ਰੱਬ ਨੂੰ ਸੱਚਾ ਜਾਣ। ਪੀਰ ਫਕੀਰ ਗੌਸ ਕਲੰਦਰ ਸਭ ਨੇ ਸਾਡਾ ਮਾਣ, ਇੱਕ ਪਾਸੇ ਪੀਰ ਫਰੀਦ ਹੈ, ਦੂਜਾ ਨਾਨਕ ਵੱਲ ਧਿਆਨ, ਦੂਜਾ ਨਾਨਕ ਵੱਲ ਧਿਆਨ। ਵਸਦੇ ਰਹੋ ਜੀਓ ਸਰਦਾਰ ਜੀ, ਐਸ਼ ਕਰੋ ਮਿੱਤਰੋ, ਦਿਲ ਪਰ ਕਿਸੇ ਨਾ ਦਿਖਾਏ। ਉਹ ਪੰਜਾਬੀ ਆ ਗਏ ਓਏ। ਲਓ ਜੀ ਜਨਾਬ, ਅਸੀਂ ਪਾਕਿਸਤਾਨ ਨਨਕਾਣਾ ਸਾਹਿਬ ਦੀ ਧਰਤੀ ਤੋਂ, ਬਾਬਾ ਜੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੋਂ ਅਰਜ਼ ਕਰ ਰਹੇ ਹਾਂ, ਆਪਣੇ ਵੀਰਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਇੱਕ ਬੰਦ ਪੰਜਾਬੀ ਵਿਰਸੇ ਵੱਲੋਂ ਅਸੀਂ ਜਨਾਬ ਤੁਹਾਡੇ ਅਰਜ਼ ਕਰ ਰਹੇ ਹਾਂ। ਰਾਣਾ ਅਹਿਸਾਨ ਮੇਰਾ ਨਾਮ ਹੈ। ਪੰਜਾਬੀ ਵਿਰਸਾ ਸਬਸਕ੍ਰਾਈਬ ਕਰ ਲੈਣਾ, ਉਹਦੇ ਵਿੱਚ ਆ ਜਾਏਗਾ ਸਾਰਾ ਸਿਲਸਿਲਾ। ਕਹਿੰਦਾ, ਜਾਗ ਪੰਜਾਬੀ ਜਾਗ, ਤੂੰ ਆਪਣੀ ਕਰ ਪਛਾਣ, ਪੜ੍ਹ ਦਰੂਦ ਨਬੀ ਦੇ ਉੱਤੇ ਤੇ ਰੱਬ ਨੂੰ ਸੱਚਾ ਜਾਣ। ਪੀਰ ਫਕੀਰ ਗੌਸ ਕਲੰਦਰ ਸਭ ਨੇ ਸਾਡਾ ਮਾਣ, ਇੱਕ ਪਾਸੇ ਪੀਰ ਫਰੀਦ ਹੈ, ਦੂਜਾ ਨਾਨਕ ਵੱਲ ਧਿਆਨ, ਦੂਜਾ ਨਾਨਕ ਵੱਲ ਧਿਆਨ। ਇਹਦਾ ਆਖਰੀ ਸ਼ੇਰ ਮੈਂ ਸੁਣਾਉਂਗਾ। ਕਹਿੰਦਾ, ਕਦੀ ਆ ਨਨਕਾਣਾ ਵੇਖੀਏ ਤੇ ਲੁਧਿਆਣਿਓ ਘੱਲ ਪਿਆਰ, ਕਦੀ ਆ ਨਨਕਾਣਾ ਵੇਖੀਏ ਲੁਧਿਆਣਿਓ ਘੱਲ ਪਿਆਰ। ਕਦੀ ਖਾ ਪ੍ਰਸ਼ਾਦ ਤੂੰ ਖੋ ਕੇ ਤੇ ਕਦੀ ਲੈ ਲੰਗਰ ਦੀ ਸਾਰ, ਕਦੀ ਕਰ ਗੰਗਾ ਇਸ਼ਨਾਨ ਤੂੰ ਤੇ ਕਦੀ ਹੱਜ ਨੂੰ ਹੋ ਤਿਆਰ। ਇਹ ਗੱਲ ਅਹਿਸਾਨ ਪ੍ਰੇਮ ਦੀ ਜਿਹੜੀ ਗਈ ਬਾਰਡਰੋਂ ਪਾਰ, ਜਿਹੜੀ ਗਈ ਬਾਰਡਰੋਂ ਪਾਰ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਅੱਛਾ, ਭਜਨ ਕੌਰ। ਕਿੱਥੋਂ ਤੁਸੀਂ ਆਏ ਹੋ? ਅਸੀਂ ਦਿੱਲੀ ਤੋਂ ਆਏ। ਦਿੱਲੀ ਤੋਂ ਆਏ ਆ। ਵੈਸੇ ਪੰਜਾਬ ਨਾਲ ਵੀ ਤਲਕ ਹੈ? ਹਾਂਜੀ ਹਾਂਜੀ, ਨਵਾਂ ਸ਼ਹਿਰ ਜ਼ਿਲ੍ਹਾ। ਨਵਾਂ ਸ਼ਹਿਰ ਜ਼ਿਲ੍ਹਾ ਜਲੰਧਰ ਦੇ ਕੋਲ ਆ, ਉੱਥੋਂ ਆਏ ਨੇ। ਤੇ ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰ ਆਏ। ਕੈਸਾ ਲੱਗਿਆ ਇੱਥੇ ਆ ਕੇ ਮੇਰੀ ਭੈਣ ਨੂੰ? ਬਹੁਤ ਅੱਛਾ ਲੱਗਿਆ ਜੀ। ਇੱਕ ਮਨ ਦੀ ਰੀਝ ਸੀਗੀ ਕਿ ਅੱਛਾ। ਨਨਕਾਣਾ ਸਾਹਿਬ ਦੇ ਦਰਸ਼ਨ ਕਰਨੇ ਨੇ, ਠੀਕ ਹੈ, ਉਹ ਵਾਹਿਗੁਰੂ ਨੇ ਪੂਰੀ ਕੀਤੀ ਹੈ ਉਹ। ਠੀਕ ਹੋ ਗਿਆ। ਤੇ ਸਾਡੇ ਵੱਡੇ ਭਾਈ ਸਾਹਿਬ ਨੇ ਹਰ ਅੱਛਾ। ਸਾਲ ਆਉਂਦੇ ਨੇ, ਹਾਂ ਹਾਂ, ਤੇ ਬੜੇ ਚਿਰ ਤੋਂ ਇਹਨਾਂ ਨੂੰ ਕਹਿੰਦੇ ਸੀ ਕਿ ਸਾਨੂੰ ਵੀ ਨਾਲ ਲੈ ਕੇ ਚੱਲਿਓ। ਠੀਕ ਤੇ ਹੋ ਇਸ ਵਾਰ ਮਹਾਰਾਜ ਨੇ ਮੌਕਾ ਦਿੱਤਾ ਤੇ ਅਸੀਂ ਆਏ ਆ। ਸਾਡਾ ਵੀਜ਼ਾ ਲੱਗਿਆ ਸੀ ਠੀਕ ਹੈ, ਤੇ ਅਸੀਂ ਸ਼ੁਕਰਗੁਜ਼ਾਰ ਹੈ ਰੱਬ ਦਾ ਵੀ। ਬਿਲਕੁਲ। ਤੇ ਇੱਥੇ ਆ ਕੇ ਬਹੁਤ ਅੱਛਾ ਲੱਗਿਆ। ਲੋਕਾਂ ਨੇ ਬਹੁਤ ਜਾਣੀ ਇੱਥੇ ਦੇ ਰਹਿਣ ਵਾਲਿਆਂ ਨੇ ਸਾਡਾ ਸਤਿਕਾਰ ਕੀਤਾ ਹੈ ਠੀਕ ਤੇ ਬੜੇ ਪਿਆਰ ਨਾਲ ਬੁਲਾਉਂਦੇ ਨੇ ਸਾਨੂੰ, ਤੇ ਬਹੁਤ ਅੱਛਾ ਲੱਗਿਆ ਸਾਨੂੰ ਆ ਕੇ। ਧੰਨਵਾਦ ਸਾਰਿਆਂ ਦਾ, ਸਾਨੂੰ ਕੋਈ ਫਰਕ ਨਹੀਂ ਲੱਗਿਆ। ਇੱਥੇ ਤੁਹਾਡਾ? ਮਨਜੀਤ, ਮਨਜੀਤ ਕੌਰ। ਕਿੱਥੋਂ ਆਏ ਤੁਸੀਂ? ਇੰਡੀਆ ਤੋਂ ਚੰਡੀਗੜ੍ਹ। ਚੰਡੀਗੜ੍ਹ ਤੋਂ, ਠੀਕ ਹੋ ਗਿਆ। ਇਹ ਚੰਡੀਗੜ੍ਹ ਲੁਧਿਆਣੇ ਤੋਂ ਅੱਗੇ? ਹਾਂਜੀ, ਹਾਂ, ਸਾਡੇ ਬਜ਼ੁਰਗ ਏਅਰਪੋਰਟ ਲੁਧਿਆਣੇ ਤੋਂ ਆਏ ਸੀ, ਏਅਰਪੋਰਟ ਦੇ ਲੱਗੇ। एयरपोर्ट ਦੇ ਲਾਗੇ। ਅੱਛਾ, ਤਾਂ ਪਹਿਲੀ ਦਫਾ ਆਏ ਹੋ ਜਾਂ ਪਹਿਲੇ ਵੀ ਆਏ ਹੋ? ਪਹਿਲੀ ਦਫਾ। ਆ, ਠੀਕ ਹੋ ਗਿਆ। ਕੈਸਾ ਲੱਗਿਆ ਇੱਥੇ ਆ ਕੇ ਤੁਹਾਨੂੰ? ਬਹੁਤ ਅੱਛਾ, ਬਹੁਤ ਅੱਛਾ। ਕੋਈ ਜ਼ਬਾਨ, ਇੱਕ ਗੱਲਬਾਤ, ਇੱਕ ਕੋਈ ਫਰਕ ਤਾਂ ਨਹੀਂ? ਕੋਈ ਫਰਕ ਨਹੀਂ। ਕੋਈ ਫਰਕ ਨਹੀਂ ਹੈ, ਲੈਂਗੁਏਜ ਮਾੜਾ ਮੋਟਾ ਹੀ ਹੈ। ਆ, ਉਹ ਤੇ ਲਹਿਜਿਆਂ ਦਾ ਫਰਕ ਪੈ ਜਾਂਦਾ, ਉਹ ਤੇ ਲਹਿਜੇ ਦਾ ਫਰਕ ਹੈ। 19-20 ਦਾ ਫਰਕ। ਬਾਕੀ ਸਾਰਾ ਬਹੁਤ ਮਤਲਬ ਸਭ ਇੰਨਾ ਪਿਆਰ ਦਿੱਤਾ ਨਾ, ਜੀ। ਬਹੁਤ ਅੱਛਾ, ਬਹੁਤ ਮਨ ਖੁਸ਼ ਹੋਇਆ। ਠੀਕ ਹੈ। ਇਹ ਇੰਤਜ਼ਾਮ ਜਿਹੜੇ ਕੀਤੇ ਆਉਣ ਜਾਣ ਵਾਸਤੇ ਸਰਕਾਰ ਨੇ, ਤੁਸੀਂ ਇਹਨਾਂ ਤੋਂ ਮੁਤਮਿਨ ਹੋ ਜਾਂ ਕੋਈ ਹੋਰ ਹੋਣੇ ਚਾਹੀਦੇ? ਨਹੀਂ, ਸਾਨੂੰ ਬਹੁਤ ਕੁਝ ਪੂਰੀ ਹੈਲਪ ਦਿੱਤੀ, ਜਿੱਥੇ ਵੀ ਸਾਨੂੰ ਹੈਲਪ ਦੀ ਜ਼ਰੂਰਤ ਹੈ ਨਾ, ਹਾਂਜੀ। ਪੂਰੀ ਹੈਲਪ ਮਿਲੀ। ਠੀਕ ਹੋ ਗਿਆ। ਉੱਥੇ ਆਪਣਾ ਕੀ ਕਾਰੋਬਾਰ ਹੈ ਜੀ? ਬੱਚੇ ਚੰਡੀਗੜ੍ਹ ਬੱਚਿਆਂ ਦਾ ਕੰਮ ਹੈ। ਬੱਚਿਆਂ ਦਾ, ਹੁਣ ਤਾਂ ਬੱਚਿਆਂ ਦਾ ਹੀ ਹੈ ਜ਼ਾਹਰ। ਤੁਸੀਂ ਵੀ ਤਾਂ ਪਹਿਲਾਂ ਕਰਦੇ ਰਹੇ ਹੋ ਨਾ ਕੋਈ ਨਾ ਕੋਈ, ਫੇਰ ਹੀ। ਸਾਨੂੰ ਤਾਂ ਸਾਡੇ